welcome back to News TV 84 break ਤੋਂ ਬਾਅਦ ਹੁਣ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਮਰੀਕਾ ਯੂਨਿਟ ਦੇ ਵਾਈਸ ਪ੍ਰੈਜ਼ੀਡੈਂਟ ਭਾਈ ਵੇਸ਼ਮ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਬੇਕਰਸਫੀਲਡ ਕੈਲੀਫੋਰਨੀਆ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ, ਬਹੁਤ ਧੰਨਵਾਦ। थैंक यू सो मच वीर जी थाना असीं अज वक्-वक् पंथक मुद्दों के उपर गलबात करांगे, पर सब तो पहला जिस तरह 22 फरवरी नूं ननकाना साहिब दे शहीदां दी याद दे विच कैलीफोर्निया दे विच जिहड़ा एक विशाल समागम रखा गया है, इस संबंधी साडे दर्शकों नूं पूरे वेरवे सहित जानकारी दिओ। हाँ जी, ये जिहड़ा प्रोग्राम हैगा जी 22 फरवरी नूं बेकरसफील्ड दे विच रखा गया। ये साका ननकाना साहिब दे संबंध दे विच रखा गया जदों अंग्रेज़ों के समय जदों धार्मिक कंट्रोल जिहड़ा इनडायरैक्टली जिहड़ा अंग्रेज़ दे कोल सी, जिन्हां ने अपने महंत जिहड़े आ ओह गुरुद्वारियां दे विच खासकर इतिहासक गुरुद्वारियां दे विच बिठाए हुए सी। हाँ जी। सो उत्थे ओह जिहड़ा कुकर्म करदे सी जां उत्थे जो गलत काम हुंदे सी गुरु घरां दे अंदर जी, सो उस सिख कौम ने देखिया कि ये जिहड़े आ ये सिੱਖੀ ਨੂੰ बहुत वड्डी ढाल आ रही है, इंसानियत दे उत्ते बहुत वड्डा कलंक है जी। ਜਦੋਂ ਅਸੀਂ ਨਨਕਾਣਾ ਸਾਹਿਬ ਦੀ ਗੱਲ ਕਰਦੇ ਹਾਂ, ਉੱਥੋਂ ਦਾ ਮਹੰਤ ਜਿਹੜਾ ਨਰੈਣੂ ਜਿਹੜਾ ਉਹਨੂੰ ਥਾਪਿਆ ਹੋਇਆ ਸੀਗਾ ਤੇ ਉਹਦੀ ਸਰਕਾਰ ਜਿਹੜੀ ਆ ਪੂਰੀ ਤਰ੍ਹਾਂ ਉਹਦੀ ਸਪੋਰਟ ਕਰਦੀ ਸੀ। ਹਾਂਜੀ। ਤੇ ਸਰਕਾਰ ਨੇ ਆਪਣੇ ਗੁੰਡੇ ਜਿਹੜੇ ਆ ਉਹਨੂੰ ਮਦਦ ਵਾਸਤੇ ਦਿੱਤੇ ਹੋਏ ਸੀ, ਸਰਕਾਰੀ ਹਥਿਆਰ ਜਿਹੜੇ ਉਹਨਾਂ ਨੂੰ ਬੇਸ਼ੁਮਾਰ ਦਿੱਤੇ ਹੋਏ ਸੀ ਜੀ। ਜਿਸ ਤਰ੍ਹਾਂ ਜੇ ਅਸੀਂ ਅੱਜ ਪੰਜਾਬ ਦੇ ਵਿੱਚ ਵੀ ਉਦਾਂ ਦੇ ਹਾਲਾਤ ਕਹਿ ਦਈਏ ਤਾਂ ਕੋਈ ਅਤਕਥਨੀ ਨਹੀਂ ਹੈ। ਅੱਜ ਪੰਜਾਬ ਦੇ ਵਿੱਚ ਉਹੀ ਕੁਛ ਹੈ, ਉਹ ਅੰਗਰੇਜ਼ ਸਰਕਾਰ ਸੀ, ਪਰ ਇਹ ਸਾਡੀ ਜਿਹੜੇ ਅਖੌਤੀ ਜਿਹੜੇ ਪੰਥਕ ਕਹਾਉਂਦੇ ਆਪਣੇ ਆਪ ਨੂੰ ਅਕਾਲੀ ਦਲ ਬਾਦਲ ਦੀ ਸਰਕਾਰ ਹੈ। ਅੱਜ ਸਾਰਾ ਕੁਝ ਗੁਰੂ ਘਰਾਂ ਦੇ ਵਿੱਚ ਸਾਰਾ ਕੁਝ ਉਸੇ ਤਰ੍ਹਾਂ ਜਿਹੜੀਆਂ ਗੋਲਕਾਂ ਲੁੱਟੀਆਂ ਜਾ ਰਹੀਆਂ। ਉਸ ਵੇਲੇ ਜਦੋਂ ਸਿੱਖਾਂ ਨੇ ਇਹ ਸਾਰੀਆਂ ਚੀਜ਼ਾਂ ਬਰਦਾਸ਼ਤ ਨਹੀਂ ਕੀਤੀਆਂ ਤਾਂ ਉਹਨਾਂ ਨੇ ਇਸ ਗੁਰੂ ਘਰਾਂ ਦੀ ਆਜ਼ਾਦੀ ਵਾਸਤੇ ਇੱਕ ਮੋਰਚਾ ਲਾਇਆ। ਹਾਂਜੀ। ਜਦੋਂ ਉਹ ਸਾਰਾ ਉਹਨਾਂ ਨੇ ਪਲਾਨ ਕਰਕੇ 1921 ਦੇ ਵਿੱਚ 21 ਫਰਵਰੀ ਨੂੰ ਇਹ ਪ੍ਰੋਗਰਾਮ ਜਿਹੜਾ ਉੱਥੇ ਉਹਨਾਂ ਨੇ ਲਿਖਿਆ ਜੀ, ਤੇ ਅਲੱਗ-ਅਲੱਗ ਦਿਸ਼ਾਵਾਂ ਤੋਂ ਉੱਥੇ ਜਥੇ ਜਿਹੜੇ ਪਹੁੰਚਣੇ ਸੀ ਤਾਂ ਉਹ ਜਿਹੜਾ ਉੱਥੇ ਉਹਨਾਂ ਨੇ ਜਾ ਕੇ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨੇ ਸੀ ਤੇ ਉੱਥੋਂ ਦਾ ਜਿਹੜਾ ਕੰਟਰੋਲ ਉਹਨਾਂ ਨੇ ਉਹਦੇ ਕੋਲੋਂ ਲੈਣਾ ਸੀ ਨਰੈਣੂ ਮਹੰਤ ਤੋਂ ਜੀ। ਪਰ ਉਹ ਉਹਨਾਂ ਦੀ ਕਮਿਊਨੀਕੇਸ਼ਨ ਸਹੀ ਨਾ ਹੋਣ ਕਰਕੇ ਕੁਝ ਜਥੇ ਜਿਹੜੇ ਉੱਥੇ ਪਹੁੰਚ ਗਏ ਨਨਕਾਣਾ ਸਾਹਿਬ, ਜਿਹੜੇ ਉੱਥੇ ਉਹਦੇ ਨਰੈਣੂ ਦੇ ਗੁੰਡਿਆਂ ਨੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਬਹੁਤ ਜ਼ਾਲਮਾਨਾ ਤਰੀਕੇ ਨਾਲ ਉਹਨਾਂ ਨੇ ਸ਼ਹੀਦ ਕੀਤੇ। ਔਰ ਜਦੋਂ ਬਾਕੀ ਸਿੰਘਾਂ ਨੂੰ ਪਤਾ ਲੱਗਿਆ ਤਾਂ ਜਦੋਂ ਉੱਥੇ ਪਹੁੰਚੇ ਉਹ ਤਕਰੀਬਨ 2000 ਦੇ ਕਰੀਬ ਹੋਰ ਜਿੱਥੇ ਉੱਥੇ ਪਹੁੰਚੇ ਤਾਂ ਫਿਰ ਉਹਨਾਂ ਨੇ ਜਾ ਕੇ ਉਹ ਗੁਰਦੁਆਰਾ ਸਾਹਿਬ ਆਜ਼ਾਦ ਕਰਵਾਇਆ ਜੀ। ਤੇ ਅੱਜ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਜਿਹੜਾ ਪ੍ਰੋਗਰਾਮ ਰੱਖਿਆ, ਇਹ ਪ੍ਰੋਗਰਾਮ 21 ਤਰੀਕ ਸ਼ਾਮ ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮੀਟਿੰਗ ਹੋਏਗੀ। ਹਾਂਜੀ। ਤੇ 22 ਤਰੀਕ ਸਵੇਰੇ ਜਿਹੜਾ ਆ 9 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਜੀ। ਤੇ ਉਸ ਤੋਂ ਬਾਅਦ ਜਿਹੜੇ ਅਲੱਗ-ਅਲੱਗ ਬੁਲਾਰੇ ਜਿਨ੍ਹਾਂ ਦੇ ਵਿੱਚ ਡਾਕਟਰ ਅਮਰਜੀਤ ਸਿੰਘ ਜੀ ਖਾਲਿਸਤਾਨ ਅਫੇਅਰ ਸੈਂਟਰ ਤੇ ਭਾਈ ਜੀਤ ਸਿੰਘ ਜੀ ਆਲੋਵਾਲ ਸਾਡੇ ਕੌਮੀ ਸਕੱਤਰ, ਜਿਨ੍ਹਾਂ ਨੇ ਲੰਮਾ ਸਮਾਂ ਪੰਜਾਬ ਦੇ ਵਿੱਚ ਰਹਿ ਕੇ ਜਿਹੜਾ ਅੱਜ ਦੇ ਸੰਘਰਸ਼ ਦੇ ਵਿੱਚ ਕੰਮ ਕੀਤਾ ਤੇ ਉਹਨਾਂ ਤੋਂ ਇਲਾਵਾ ਹੋਰ ਵੀ ਸਾਡੇ ਜਿਹੜੇ AGPC ਦੇ ਵੀ ਜਿਹੜੇ ਸੀਨੀਅਰ ਆਗੂ ਨੇ ਉਹ ਆਉਣਗੇ। ਸੈਕਟਰੀ ਅਮਰੀਕਾ ਦੇ ਵੀ ਬੰਦੇ ਜਿਹੜੇ ਉੱਥੇ ਆਪਣੀ ਹਾਜ਼ਰੀ ਭਰਨਗੇ। ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਪਹੁੰਚ ਰਹੀ ਹੈ ਔਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਖਾਸ ਤੌਰ ਤੇ ਉੱਤੇ ਸਨਮਾਨਿਤ ਕੀਤਾ ਜਾਏਗਾ। ਇਹ ਜਿਹੜਾ 22 ਤਰੀਕ ਦਾ ਪ੍ਰੋਗਰਾਮ ਹੈ ਤਕਰੀਬਨ 2 ਵਜੇ ਤੱਕ ਚੱਲੇਗਾ ਜੀ। ਬਿਲਕੁਲ, ਥੈਂਕ ਯੂ ਸੋ ਮਚ ਵੀਰ ਜੀ ਫॉर ਦਿਸ ਡਿਟੇਲ। ਬਿਫੋਰ ਅਸੀਂ ਕੀ ਹੋਰ ਮੁੱਦਿਆਂ ਦੇ ਉੱਪਰ ਗੱਲਬਾਤ ਕਰੀਏ, ਪਰ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿਉਂਕਿ ਜਿਸ ਤਰ੍ਹਾਂ ਇੰਨੀਆਂ ਸ਼ਹੀਦੀਆਂ ਦੇ ਕੇ ਜਦੋਂ ਮਹੰਤਾਂ ਤੋਂ ਸਿੱਖਾਂ ਨੇ ਆਪਣੇ ਗੁਰਦੁਆਰੇ ਵਾਪਿਸ ਲਿੱਤੇ ਸੀਗੇ ਤਾਂ ਸਾਨੂੰ ਆਸ ਸੀ ਕਿ ਸਿੱਖੀ ਦੀ ਗੱਲ ਹੋਵੇਗੀ, ਬਹੁਤ ਸਾਰੀਆਂ ਹੋਰ ਵੀ ਆਸਾਂ ਸਨ। ਪਰ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਜਾਂ ਬਾਦਲ ਅਕਾਲੀ ਦਲ ਨੇ ਹੁਣ ਇਹਨਾਂ ਗੁਰਦੁਆਰਿਆਂ ਤੇ ਆਪਣਾ ਕਬਜ਼ਾ ਕਰ ਲਿੱਤਾ ਹੈ, ਕਿ ਇਹਨਾਂ ਦੀਆਂ ਕਾਰਵਾਈਆਂ ਔਰ ਮਹੰਤਾਂ ਤੋਂ ਘੱਟ ਸਨ ਜਾਂ ਫਿਰ ਇਹਨਾਂ ਨੇ ਢਾਹ ਨਹੀਂ ਲਗਾਈ ਸਿੱਖੀ ਨੂੰ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ? ਦੇਖੋ ਜੀ, ਇੱਕ ਤਾਂ ਪਹਿਲਾਂ ਦੇਖਿਆ ਵੀ ਜੇ ਇਹਦੀ ਨੀਂਹ ਜਿਹੜੀ ਹੈ ਸ਼੍ਰੋਮਣੀ ਕਮੇਟੀ ਦੀ, ਕਈ ਵਾਰੀ ਏਦਾਂ ਲੱਗਦਾ ਸਾਨੂੰ ਵੀ ਇਹ ਸਿੱਖੀ ਨੂੰ ਵਧਾਉਣ ਵਾਸਤੇ, ਸਿੱਖੀ ਨੂੰ ਪ੍ਰਫੁੱਲਿਤ ਕਰਨ ਵਾਸਤੇ ਰੱਖੀ ਗਈ ਸੀ। ਪਰ ਇਹ ਸਾਰਾ ਕੁਝ ਜਦੋਂ ਚੋਣਾਂ ਦੇ ਦਾਇਰੇ 'ਚ ਆ ਗਿਆ ਤਾਂ ਸਮਝ ਲਓ ਵੀ ਸਿੱਖੀ ਦਾ, ਕਿਉਂਕਿ ਸਿੱਖ ਸਿਧਾਂਤ ਤੇ ਚੋਣਾਂ ਜਿਹੜੀਆਂ ਆਪਸ 'ਚ ਮੇਲ ਹੀ ਨਹੀਂ ਖਾਂਦੀਆਂ। ਸਿੱਖੀ ਦੇ ਵਿੱਚ ਕੁਆਲਿਟੀ ਦੀ ਗੱਲ ਹੈ ਤੇ ਚੋਣਾਂ ਦੇ ਵਿੱਚ ਕੁਆਂਟੀਟੀ ਦੀ ਗੱਲ ਹੈ, ਉੱਥੇ ਗਿਣਤੀ ਦੀ ਗੱਲ ਹੈ ਜੀ। ਤੇ ਇਹ ਇੱਥੇ ਪਹਿਲਾਂ ਤਾਂ ਸਾਡਾ ਇੱਥੇ ਟਕਰਾਅ ਹੈਗਾ ਇਸ ਸਿਸਟਮ ਦੇ ਨਾਲ। ਦੂਜੀ ਗੱਲ ਜਿਹੜਾ ਅੱਜ ਦੀ ਜੇ ਅਸੀਂ ਗੱਲ ਕਰੀਏ ਤਾਂ ਅੱਜ ਜਿਹੜਾ ਸ਼੍ਰੋਮਣੀ ਕਮੇਟੀ ਨੇ, ਤੁਸੀਂ ਹੈਰਾਨ ਹੋ ਕਿ ਜਦੋਂ 2 ਸਾਲ ਪਹਿਲਾਂ ਇਹਨਾਂ ਨੇ ਜਿਹੜਾ ਬਜਟ ਪੇਸ਼ ਕੀਤਾ ਮੱਕੜ ਦੀ ਕਮੇਟੀ ਨੇ, ਸ਼੍ਰੋਮਣੀ ਕਮੇਟੀ ਨੇ ਜਦੋਂ ਜਨਰਲ ਇਜਲਾਸ ਨੂੰ,
ਤਾਂ ਉਹਦੇ ਚ 26 ਕਰੋੜ ਦਾ ਘਾਟਾ ਦਿਖਾਇਆ ਗਿਆ ਇੱਕ ਸਾਲ ਦੇ ਵਿੱਚ ਗੁਰੂ ਘਰਾਂ ਦੇ ਵਿੱਚ, ਜਿਹਦੇ ਚੋਂ 13 ਕਰੋੜ ਦਾ ਘਾਟਾ ਜਿਹੜਾ ਇਕੱਲਾ ਦਰਬਾਰ ਸਾਹਿਬ ਦੇ ਵਿੱਚੋਂ ਦਿਖਾਇਆ ਗਿਆ। ਹੁਣ ਕਿਹੜਾ ਸਿੱਖ ਆ ਜਿਹਨੂੰ ਇਹ ਗੱਲ ਸਮਝ ਨਹੀਂ ਆਉਂਦੀ? ਇਹ ਗੋਲਕਾਂ ਜਿਹੜੀਆਂ ਇਹ ਪੋਲੀਟੀਕਲ ਮਕਸਦ ਵਾਸਤੇ ਵਰਤੀਆਂ ਜਾ ਰਹੀਆਂ। ਸਿੱਖੀ ਦਾ ਨੁਕਸਾਨ ਹੋ ਰਿਹਾ। ਸਿੱਖ ਉਸ ਗੋਲਕ ਦੇ ਪੈਸੇ ਨਾਲ ਸਿੱਖ ਇਤਿਹਾਸ ਦੇ ਨਾਂ ਤੇ ਜਿਹੜਾ ਕਿਤਾਬਾਂ ਲਿਖੀਆਂ ਜਾ ਰਹੀਆਂ, ਜਿਹਦੇ ਚ ਸਿੱਖ ਗੁਰੂ ਸਾਹਿਬਾਨਾਂ ਨੂੰ, ਸਿੱਖ ਯੋਧਿਆਂ ਨੂੰ, ਸਿੱਖ ਗੁਰੂ ਸਾਹਿਬਾਨਾਂ ਦੇ ਪਰਿਵਾਰਾਂ ਨੂੰ ਇੰਨਾ ਕੁ ਨਿੰਦਿਆ ਗਿਆ, ਇੰਨਾ ਕੁ ਉਹਨਾਂ ਦੇ ਬਾਰੇ ਬੁਰਾ ਲਿਖਿਆ ਗਿਆ, ਔਰ ਉਹ ਸਾਰਾ ਪੈਸਾ ਜਿਹੜਾ ਉੱਤੇ ਵਰਤਿਆ ਜਾ ਰਿਹਾ। ਜੀ ਤੇ ਵੀਰ ਜੀ ਇਹਦੀ ਇਸ ਤਰ੍ਹਾਂ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਵੀ ਅਸੀਂ ਇੱਕ ਸਿੱਖ ਪਾਰਟੀ ਨਾਲ ਇੰਡੀਆ ਦੇ ਵਿੱਚ ਗੱਲਬਾਤ ਕੀਤੀ ਸੀ, ਤੁਹਾਡੇ ਕੋਲ ਅਸੀਂ ਸੇਮ ਕੁਐਸਚਨ ਜਾਣਨਾ ਚਾਹਾਂਗੇ, ਕਿਉਂਕਿ ਇਹ ਕੁਐਸਚਨ ਸਾਨੂੰ ਬਾਰ-ਬਾਰ ਅੱਜ ਦੀ ਜਨਰੇਸ਼ਨ ਵੱਲੋਂ ਫੇਸਬੁੱਕ ਤੇ ਪੁੱਛਿਆ ਜਾਂਦਾ ਹੈ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਾਂ ਫਿਰ ਬਾਹਰ ਦੇਸ਼ ਵਿੱਚ ਸਾਰੀਆਂ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਬੜੀ ਥੋੜੀ ਦੇਰ ਦੇ ਅੰਦਰ ਉਸ ਇੱਕਦਮ ਉੱਭਰ ਕੇ ਬਾਹਰ ਨਿਕਲੀ ਹੈ, ਇੱਕਦਮ ਉਹਨੇ ਆਪਣੀਆਂ ਜੜ੍ਹਾਂ ਆਪਣੀ ਕਾਮਯਾਬ ਕਰ ਲਈਆਂ ਨੇ, ਡੀਪ ਕਰ ਲਿੱਤੀਆਂ ਨੇ। ਇਸ ਤਰ੍ਹਾਂ ਸਾਰੀਆਂ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਦਾ ਏਮ ਵੀ ਸੇਮ ਆ, ਸਾਡਾ ਨਿਸ਼ਾਨਾ ਸੇਮ ਆ। ਆਪਾਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਆਪਾਂ ਸਿੱਖੀ ਦੀ ਗੱਲ ਕਰਦੇ ਹਾਂ, ਫਿਰ ਆਪਾਂ ਵੱਖ-ਵੱਖ ਜਥੇਬੰਦੀਆਂ ਦੇ ਵਿੱਚ ਕਿਉਂ ਵੰਡੇ ਹੋਏ ਆ? ਆਪਾਂ ਇੱਕ ਪਲੇਟਫਾਰਮ ਕਿਉਂ ਨਹੀਂ ਤਿਆਰ ਕਰ ਪਾਉਂਦੇ ਸਾਰਿਆਂ ਨੂੰ ਇਕੱਠਾ ਹੋ ਕੇ ਕਰਕੇ? ਤੁਸੀਂ ਇਸ ਬਾਰੇ ਜੀ ਇੱਕ ਤਾਂ ਸਭ ਤੋਂ ਵੱਡਾ ਕਾਰਨ ਜਿਹੜਾ ਮੈਂ ਸਮਝਦਾ ਉਹਦੇ 'ਚ ਇਹ ਹੈਗਾ ਕਿ ਸਾਡੇ 'ਚ ਕਮਿਊਨੀਕੇਸ਼ਨ ਦੀ ਬਹੁਤ ਘਾਟ ਹੈ। ਗੱਲਬਾਤ ਕਰਨ ਦਾ ਸਾਡਾ ਸੁਭਾਅ ਨਹੀਂ ਹੈਗਾ। ਕੋਈ ਵੀ ਗੱਲਬਾਤ ਜਿਹੜੀ ਆ ਅਸੀਂ ਟੇਬਲ ਤੇ ਬੈਠ ਕੇ ਨਹੀਂ ਕਰਨਾ ਚਾਹੁੰਦੇ। ਸਾਡਾ ਇੱਕ ਸੁਭਾਅ ਬਣ ਗਿਆ ਜਿਵੇਂ ਖਾੜਕੂ ਸੁਭਾਅ ਆ, ਅਸੀਂ ਹਰ ਗੱਲ ਜਿਹੜੀ ਆ ਉਹ ਡੰਡੇ ਦੇ ਜ਼ੋਰ ਨਾਲ ਹੱਲ ਕਰਨੀ ਚਾਹੁੰਦੇ ਆ। ਅਸੀਂ ਦੂਸਰੇ ਦੀ ਗੱਲ ਸੁਣਨੀ ਨਹੀਂ ਚਾਹੁੰਦੇ, ਉੱਤੇ ਵਿਚਾਰ ਨਹੀਂ ਕਰਨੀ ਚਾਹੁੰਦੇ। ਪਰ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਸਾਰੇ ਸਿੱਖਾਂ ਨੂੰ ਜਿੱਥੇ ਵੀ ਬੈਠੇ ਆ, ਅਸੀਂ ਏਕਤਾ ਵੀ ਕਰਕੇ ਦੇਖ ਲਈ, ਹੋਰ ਵੀ ਸਾਰਾ ਕੁਝ ਕਰਕੇ ਦੇਖ ਲਿਆ। ਉਹਦੇ ਚ ਅਸੀਂ ਕਿਸੇ ਬੰਦੇ ਨੂੰ, ਮੈਂ ਤਾਂ ਪਿਛਲੇ ਈਵਨ ਜਿਹੜੀ ਗੱਲ ਅਸੀਂ ਕਰਦੇ ਸੀ 2006 ਦੇ ਵਿੱਚ ਜਿਹੜਾ ਭਾਈ ਦਲਜੀਤ ਸਿੰਘ ਹੋਣਾ ਤੇ ਸਰਦਾਰ ਸਿੰਘ ਮਾਨ ਹੋਣਾ ਦਾ ਸਮਝੌਤਾ ਕਰਕੇ ਇੱਕ ਜਗ੍ਹਾ ਇਕੱਠੇ ਹੋਏ, ਉਹਦੇ ਚ ਵੀ ਕਿੱਥੇ ਕਮੀਆਂ ਰਹੀਆਂ, ਕੀ ਕਾਰਨ ਹੋਏ, ਹਾਲਾਂਕਿ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਉਹ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਟੀਵੀ ਦੇ ਉੱਤੇ ਨਹੀਂ ਕਰ ਸਕਦੇ, ਪਰ ਅਸੀਂ ਇਕੱਲੇ ਤੌਰ ਤੇ ਮਿਹਨਤਾਂ ਕੀਤੀਆਂ, ਉਹਨਾਂ ਦੀਆਂ ਬੇਨਤੀਆਂ ਕੀਤੀਆਂ ਉਹਨਾਂ ਨੂੰ ਵੀ ਭਾਈ ਇੱਕ ਪਾਸੇ ਤਾਂ ਅਸੀਂ ਇਹ ਕਹਿ ਰਹੇ ਹਾਂ ਕਿ ਕੌਮ ਜਿਹੜੀ ਆ ਉਹਦੇ ਨਾਲ ਇੰਨਾ ਧੱਕਾ ਹੋਇਆ ਕਿ ਸਾਨੂੰ ਰਾਤ ਨੀਂਦ ਨਹੀਂ ਆਉਂਦੀ, ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਕਿਵੇਂ ਸਿੱਖਾਂ ਦੇ ਪਰਿਵਾਰ ਜਿਹੜੇ ਅੱਜ ਵੀ ਰੋਲ ਰਹੇ ਆ। ਪਰ ਦੂਜੇ ਪਾਸੇ ਅਸੀਂ ਬਿਲਕੁਲ ਕੋਈ ਖਿਮਾ ਕਰਨ ਨੂੰ ਕਿਸੇ ਨੂੰ ਤਿਆਰ ਨਹੀਂ ਹੈਗੇ, ਕਿਸੇ ਦੀ ਗੱਲ ਤੋਂ ਸੁਣਨ ਨੂੰ ਤਿਆਰ ਨਹੀਂ ਹੈਗੇ, ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੇ। ਮੈਂ ਤਾਂ ਇਸ ਮੀਡੀਅਮ ਰਾਹੀਂ ਇੱਕ ਹੀ ਬੇਨਤੀ ਕਰਾਂਗਾ ਕਿ ਆਪਣੇ ਆਪ ਦੇ ਵਿੱਚ ਅਸੀਂ ਸਾਰੇ ਬਹੁਤ ਜ਼ਿਆਦਾ ਤੇਜ਼ ਤਰਾ ਰਹੇ ਹਾਂ, ਸਮਾਰਟ ਆ, ਬਹੁਤ ਸਾਨੂੰ ਗੱਲਾਂ ਆਉਂਦੀਆਂ, ਪਰ ਗੱਲਾਂ ਨਾਲ ਕੋਈ ਵੀ ਜਿਹੜਾ ਹੱਲ ਨਹੀਂ ਇਹਦਾ ਨਿਕਲ ਸਕਦਾ। ਇਹ ਕਿਤੇ ਨਾ ਕਿਤੇ ਇਮਾਨਦਾਰੀ ਤੇ ਗੁਰੂ ਦੇ ਸਨਮੁਖ ਹੋ ਕੇ ਸਾਨੂੰ ਇਹ ਪ੍ਰਣ ਲੈਣਾ ਹੀ ਪਊਗਾ ਕਿ ਮੇਰੇ ਬਾਰੇ ਜੇ ਕੋਈ ਬੰਦਾ ਚੰਗਾ ਕਹਿੰਦਾ ਤੇ ਮੈਂ ਬਰਦਾਸ਼ਤ ਕਰ ਲੂੰਗਾ, ਪਰ ਮੇਰੀ ਕੌਮ ਦਾ ਨੁਕਸਾਨ ਨਾ ਹੋਵੇ। ਇਹ ਗੱਲ ਲੈ ਕੇ ਆਪਾਂ ਤੁਰਾਂਗੇ ਤਾਂ ਗੱਲ ਜਿਹੜੀ ਅੱਗੇ ਤੁਰ ਸਕਦੀ ਹੈ। ਜੀ ਬਿਲਕੁਲ ਵੀਰ ਜੀ, ਸਾਨੂੰ ਵੀ ਇਹ ਚੀਜ਼ ਦਾ ਫਿਕਰ ਕਿ ਸਾਡੀ ਕੌਮ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਇਸ ਲਈ ਕਿਉਂਕਿ ਅਸੀਂ ਪਹਿਲਾਂ ਜਦੋਂ ਬ੍ਰੇਕ ਤੋਂ ਪਹਿਲਾਂ ਗੱਲਬਾਤ ਕੀਤੀ ਸੀ ਜਥੇਬੰਦੀ ਨਾਲ, ਡਿਫਰੈਂਟ ਜਥੇਬੰਦੀ ਨਾਲ, ਤਾਂ ਉਹਨਾਂ ਨੇ ਵੀ ਇਹੀ ਕਿਹਾ ਸੀ ਕਮਿਊਨੀਕੇਸ਼ਨ ਦੀ ਪ੍ਰੋਬਲਮ ਹੈ, ਸਾਨੂੰ ਇਕਜੁੱਟ ਹੋ ਕੇ ਇੱਕ ਜਗ੍ਹਾ ਤੇ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਸੀ। ਅਸੀਂ ਚਾਹਾਂਗੇ TV 84 ਦੇ ਪਲੇਟਫਾਰਮ ਤੇ ਅਸੀਂ ਤੁਹਾਨੂੰ 2-3 ਧਿਰਾਂ ਨੂੰ ਇਕੱਠੇ ਕਰਕੇ ਅਸੀਂ ਫਿਊਚਰ ਦੇ ਵਿੱਚ ਇੱਕ ਐਸਾ ਪ੍ਰੋਗਰਾਮ ਤਿਆਰ ਕਰੀਏ ਜਿਸ ਦੇ ਵਿੱਚ 3 ਧਿਰਾਂ 4 ਧਿਰਾਂ ਬੈਠ ਕੇ ਇੱਕ ਪਲੇਟਫਾਰਮ ਦੀ ਗੱਲ ਕਰਨ। ਸੋ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਤੇ ਤੁਸੀਂ ਗੱਲ ਕੀਤੀ ਕਿ ਕਮਿਊਨੀਕੇਸ਼ਨ ਦੀ ਪ੍ਰੋਬਲਮ ਹੈ। ਸੋ ਕਮਿਊਨੀਕੇਸ਼ਨ ਦੀ ਪ੍ਰੋਬਲਮ ਅਸੀਂ ਜ਼ਰੂਰ ਟਰਾਈ ਕਰਾਂਗੇ दूर करने ਤਾਂ ਕਿ ਸਾਰੀਆਂ ਜਥੇਬੰਦੀਆਂ ਇਕਜੁੱਟ ਹੋ ਸਕਣ। ਸੋ ਵੀਰ ਜੀ ਥੈਂਕ ਯੂ ਸੋ ਮਚ ਫॉर दैट ਐਂਡ ਵੀਰ ਜੀ ਸਾਡਾ ਵਕਤ ਹਾਂਜੀ ਰੀਤ ਕੌਰ ਜੀ, ਮੈਂ ਤੁਹਾਡਾ ਬਹੁਤ ਦਿਲੋਂ ऋणी ਹੋਊਂਗਾ ਜੇ ਤੁਸੀਂ ਇਹਨਾਂ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਘੱਟੋ ਘੱਟ ਸੰਗਤ ਦੇ ਰੂਬਰੂ ਕਰੋਗੇ ਭਾਈ, ਆਪਣੀ ਗੱਲ ਜਿਹੜੀ ਆ ਆਪਣਾ ਤਰੀਕਾ ਆਪਣਾ ਪੱਖ ਜਿਹੜਾ ਪੇਸ਼ ਕਰਨ ਲੋਕਾਂ ਦੇ ਸਾਹਮਣੇ, ਤੇ ਆਪਣਾ ਕੰਮ ਕਰਨ ਦਾ ਤਰੀਕਾ ਵੀ ਜਿਹੜਾ ਦੱਸਣ ਵੀ ਭਾਈ ਅਸੀਂ ਕਿਹੜੇ ਤਰੀਕੇ ਨਾਲ ਕਰਨਾ ਚਾਹੁੰਦੇ ਆ ਤੇ ਸਾਰੇ ਇਕੱਠੇ ਹੋ ਕੇ ਦਾ ਕਿਵੇਂ ਸੋਲੂਸ਼ਨ ਲੱਭ ਸਕਦੇ ਆ। ਮੈਂ ਤੁਹਾਡਾ ਦਿਲੋਂ ਧੰਨਵਾਦੀ ਹੋਊਂਗਾ ਤੇ ਅੱਜ ਦੇ ਜਿਹੜਾ ਪ੍ਰੋਗਰਾਮ ਲਈ ਅੱਜ ਸੰਗਤ ਦੇ ਰੂਬਰੂ ਕਰਨ ਵਾਸਤੇ ਤੁਹਾਡਾ ਬਹੁਤ ਧੰਨਵਾਦ। ਸ਼ੁਕਰੀਆ ਵੀਰ ਜੀ, ਥੈਂਕ ਯੂ ਸੋ ਮਚ ਵੀਰ ਜੀ। ਇਸ ਦੇ ਨਾਲ ਸਾਡੇ ਕੋਲ ਇਜਾਜ਼ਤ ਵੀ ਲੈਂਦੇ ਆ ਕਿਉਂਕਿ ਸਾਡਾ ਵਕਤ ਹੁਣ ਸਮਾਪਤੀ ਵੱਲ ਜਾ ਰਿਹਾ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ।